ईद मुबारक हो, खैर मुबारक। मिट्टी दा पुतला मिट्टी नू रोंदा गुम गए करां दे बार नी आटे दियां कोई चिड़ियां नू आखो ਉੱਥੋਂ ਜਿਹੜੀ ਬੀਬੀਆਂ ਆਈਆਂ ਉਹਨਾਂ ਜਾ ਕੇ ਸਰਕਾਰਾਂ ਨੂੰ ਦੱਸਿਆ ਸਾਡੇ ਨਾਲ ਇਹ ਮੁਸਲਮਾਨ ਇਹ ਕਰ ਰਹੇ ਮੁਸਲਮਾਨਾਂ ਨੂੰ ਆਖ ਦਿੱਤਾ ਜੀ ਉਹ ਸਾਡੀ ਜਿਹੜੇ ਤੁਸੀਂ ਮਤਲਬ ਕਿ ਤੁਹਾਡੀਆਂ ਔਰਤਾਂ ਨੂੰ ਦਬਾ ਕਰ ਰਹੇ ਉੱਥੇ ਮਾਰ ਰਹੇ ਉਸ ਵੇਲੇ ਖੂਨ ਦੇ ਦਿੱਤੀ ਇਹ ਜਿਹੜੇ ਸ਼ੈਤਾਨ ਸੀ ਉਹ ਅੱਜ ਤੱਕ ਸ਼ੈਤਾਨ ਲੱਗੇ ਹੀ ਆਉਂਦੇ ਅੱਜ ਤੱਕ ਵੀ ਦੇਖੋ ਜੀ ਹਾਲੇ ਕਿ ਕਿੰਨਾ ਪਿਆਰ ਇਖਲਾਕ ਹੈ जी ਇਹ ਹੁਣ ਜਿਹੜੇ ਮਸਲੇ ਹਨ ਇਹ ਸਾਰੇ ਮਸਲੇ ਇਖਲਾਕ ਪਿਆਰ ਦੇ ਨਾਲ ਹੋ ਸਕਦੇ ਤੇ ਜੇ ਲੜਾਈ ਹੋਵੇ ਤੇ ਦੋਵੇਂ ਇੱਕਵੀਂ ਤੱਕ ਕੋਈ ਮਤਲਬ ਕਿ ਦੋਵੇਂ ਮੁਲਕ ਹੀ ਤਬਾਹ ये कोई दो भरा आ, हर परिवार दो भरा अलग होंदे आ। पिंडां दे नक्शे तां उकरे पए ने ओ पिपलां दी छावें ओ तियां दे मेले टुट गईयां वंगां दे टुकड़े पए ने ਪੰਜਾਬੀ ਦਾ ਜੀ ਪਿਆਰ ਹੀ ਬੜਾ ਸੀ ਸਰਦਾਰ ਦਾ ਤੇ ਪੰਜਾਬੀਆਂ ਦਾ ਬੜਾ ਪਿਆਰ ਮੱਥੇ ਤੇ ਲਾ ਕੇ ਲਾ ਦੇਵਾਂ ਸਿਰ ਵਾਲਾ ਪਾਰ ਨੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾਂ ਦੇ ਬਾਰ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ। अस्सलामुअलैकुम, सत श्री अकाल। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ 1947 ਦੇ ਵਿੱਚ ਹੋਏ ਪਾਰਟੀਸ਼ਨ ਦੇ ਵਿੱਚ ਕਤਲੋ ਗਾਰਤ ਔਰ ਉਸ ਤੋਂ ਪਹਿਲੇ ਜੋ ਆਪਸ ਦੇ ਵਿੱਚ ਪਿਆਰ ਮੁਹੱਬਤ ਏਕਤਾ ਇਤਫਾਕ ਸੀ ਉਹਦੇ ਉੱਪਰ ਪੰਜਾਬੀ ਲਹਿਰ ਦੀ ਟੀਮ ਵੱਖ-ਵੱਖ ਕਹਾਣੀਆਂ ਲੈ ਕੇ ਆਪ ਜੀ ਦੇ ਰੂਬਰੂ ਕਰਦੀ ਹੈ। ਇਸ ਦਾ ਮਕਸਦ ਕਿਸੇ ਧਰਮ ਕਿਸੇ ਜ਼ਾਤ ਕਿਸੇ ਮੁਲਕ ਦੇ ਖਿਲਾਫ ਗੱਲ ਕਰਨਾ ਨਹੀਂ ਹੈ ਬਲਕਿ ਉਸ ਵੇਲੇ ਉਸ ਵਕਤ ਹੋਈ ਕਤਲੋ ਗਾਰਤ ਔਰ ਪਿਆਰ ਮੁਹੱਬਤ ਦੀਆਂ ਦਾਸਤਾਨਾਂ ਇਸ ਕਰਕੇ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਇੱਕ ਹਕੀਕਤ ਤੇ ਮਬਨੀ ਗੱਲਬਾਤ ਪਹੁੰਚਾਈ ਜਾਏ ਉਹਨਾਂ ਲੋਕਾਂ ਦੇ ਜ਼ਰੀਏ ਜੋ ਉਸ ਵੇਲੇ ਆਈ ਵਿਟਨੈਸ ਸਨ ਗਵਾਹ ਸਨ ਉਸ ਵੇਲੇ ਦੇ। ਇਸੇ ਹੀ ਗਵਾਹੀ ਨੂੰ ਲੈ ਕੇ ਅੱਜ ਸਾਡੇ ਨਾਲ ਇੱਕ ਹੋਰ ਬਜ਼ੁਰਗ ਬੈਠੇ ਨੇ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਇਹਨਾਂ ਦੀ ਗੱਲਬਾਤ ਆਪ ਜੀ ਤੱਕ ਪਹੁੰਚਾਉਂਦੇ ਹਾਂ। अस्सलाम वालेकुम जी। ਵਾਲੇਕੁਮ ਸਲਾਮ। ਕੀ ਨਾਂ ਜੀ ਆਪਣਾ? ਮੇਰਾ ਨਾਮ ਜੀ ਅੱਲਾ ਬਖਸ਼। ਅੱਲਾ ਬਖਸ਼। ਤੇ ਆਪਣੇ ਪਿਤਾ ਜੀ ਦਾ? ਖੁਦਾ ਬਖਸ਼। ਖੁਦਾ ਬਖਸ਼। ਹਾਂਜੀ। ਵਾਹ ਜੀ ਵਾਹ। ਤੇ ਹੁਣ ਆਪਣੀ ਉਮਰ ਕਿੰਨੀ ਕੁ ਹੋ ਗਈ ਹੈ ਜੀ? ਉਮਰ ਜੀ 80 82 83 ਸਾਲ ਦੇ ਕਰੀਬ। 80 82 83 ਸਾਲ ਮਤਲਬ ਕਿ ਜਦੋਂ ਪਾਰਟੀਸ਼ਨ ਹੋਈ ਹਾਂਜੀ 10 12 ਸਾਲ ਦੇ? ਉਸ 10 12 ਸਾਲ। ਜੀ ਜੀ। ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਜੋ? ਰਹਿਣ ਵਾਲੇ ਜੰਮਪਲ ਸਰਗੋਦਾ ਅੱਛਾ। ਤੇ ਤਕਰੀਬਨ 50 55 ਸਾਲ ਲਾਹੌਰ ਦੇ ਵਿੱਚ ਹੋ ਗਿਆ। ਅੱਛਾ ਅੱਛਾ ਅੱਛਾ। ਹਾਂਜੀ। ਤੇ ਹੁਣ ਇਸ ਵੇਲੇ ਆਪਾਂ ਕਿੱਥੇ ਬੈਠੇ ਹੋਏ ਹਾਂ? ਇਸ ਵਕਤ ਬੈਠੇ ਹਾਂ ਕਸ਼ਮੀਰ ਬਾਜ਼ਾਰ। ਕਸ਼ਮੀਰ ਬਾਜ਼ਾਰ ਮਰੀ ਬੂਰਬਨ। ਬਹੁਤ ਬਹੁਤ ਖੂਬਸੂਰਤ ਜਗ੍ਹਾ ਹੈ। ਹਾਂਜੀ ਹਾਂਜੀ ਹਾਂਜੀ। ਤੁਹਾਡੀ ਉਮਰ ਉਸ ਵੇਲੇ ਤੇ 12 ਸਾਲ ਦੀ ਸੀ ਹਾਂਜੀ 12 ਸਾਲ। ਤੇ ਤੁਸੀਂ ਸਰਗੋਦਾ ਦੇ ਕਿਹੜੇ ਪਿੰਡ 'ਚ ਰਹਿਣ ਵਾਲੇ ਸੀ? ਸਰਗੋਦੇ ਦੇ ਖਾਜਾਬਾਦ। ਖਵਾਜਾਬਾਦ। ਸਰਗੋਦੇ ਤੋਂ ਕਿੰਨਾ ਕੁ ਦੂਰ ਹੈ? ਸਰਗੋਦੇ ਤੋਂ ਤਕਰੀਬਨ 25 ਮੀਲ। 25 ਕੁ ਮੀਲ ਦੂਰ ਹੈ। ਹਾਂਜੀ। ਤੇ ਉਹ ਜਿਹੜਾ ਖਵਾਜਾਬਾਦ ਹੈ ਇਹਦੇ ਇਰਦ ਗਿਰਦ ਕਿਹੜੇ ਕਿਹੜੇ ਪਿੰਡ ਹੈਗੇ ਸੀ? ਇਹਦੇ ਨਾਲ ਜੁਰਾ ਜੀ, ਲੱਕ, ਜੋਰੀਆਂ ਜੋਰੀਆਂ ਔਰ ਭੁਲਵਾਲ। ਬਲਵਾਲ। ਬਿਲਕੁਲ ਜੀ ਬਲਵਾਲ। ਜੀ ਜੀ ਇਹ ਉੱਥੇ ਮਤਲਬ ਨਜ਼ਦੀਕ ਪੈਂਦੇ ਨੇ। ਨਜ਼ਦੀਕ ਪੈਂਦੇ ਨੇ। ਡੇਰਾ ਵੀ ਨਜ਼ਦੀਕ। ਅੱਛਾ ਅੱਛਾ ਅੱਛਾ। ਉੱਥੇ 1947 ਤੋਂ ਪਹਿਲੇ ਜ਼ਾਹਰ ਹੈ ਤੁਹਾਡੀ ਉਮਰ ਤੇ ਇਤਨੀ ਜ਼ਿਆਦਾ ਨਹੀਂ ਸੀ ਲੇਕਿਨ ਆਪਣੇ ਵੱਡ ਵਡੇਰਿਆਂ ਕੋਲ ਤੁਸੀਂ ਸੁਣਿਆ ਹੀ ਹੋਏਗਾ ਆਪਣੇ ਵਾਲਦ ਸਾਹਿਬ ਕੋਲ ਜਾਂ ਚਾਚਿਆਂ ਕੋਲ
ਕਿ ਉਸ ਵਕਤ 1947 ਤੋਂ ਪਹਿਲੇ ਉੱਥੇ ਕਿਆ ਤੁਹਾਡੇ ਇਰਦ ਗਿਰਦ ਸਿੱਖ ਬਰਾਦਰੀ ਜਾਂ ਹਿੰਦੂ ਬਰਾਦਰੀ ਰਹਿੰਦੀ ਸੀ? ਹਾਂ ਬਹੁਤ ਜ਼ਬਰਦਸਤ, ਡੇਰੇ ਦੇ ਵਿੱਚ ਬਹੁਤ ਜ਼ਬਰਦਸਤ ਸਨ, ਅੱਛਾ, ਬਹੁਤ ਜ਼ਬਰਦਸਤ। ਕਿਸੇ ਦਾ ਨਾਮ ਚੇਤੇ ਹੈਗਾ? ਨਹੀਂ ਜੀ, ਨਾਂ ਜਿਹੜਾ ਮਤਲਬ ਕਿ ਨਹੀਂ ਨਹੀਂ ਯਾਦ? ਨਹੀਂ ਯਾਦ, ਨਾਂ ਯਾਦ ਨਹੀਂ ਹੈ। ਤੇ ਉਸ ਤਰ੍ਹਾਂ ਮਤਲਬ ਇਹ ਕੀ ਹੈ ਕਿ ਸਾਡੇ ਇਹ ਵੱਡ ਵਡੇਰੇ ਕਰਦੇ ਸਨ ਸਾਡੇ ਵਾਲਿਦ ਸਾਹਿਬ, ਅੱਛਾ, ਕਿ ਬਈ ਸਾਡਾ ਮੁਸਲਮਾਨ ਜਿਹੜਾ ਹੈ ਉਹ ਮਤਲਬ ਹੈ ਕਿ ਰੋਟੀ ਪੇ ਖਾਂਦਾ ਹੋਇਆ ਨਾ ਰੁੱਖੀ, ਅੱਛਾ, ਯਾਨੀ ਕਿ ਕੋਈ ਚੀਜ਼ ਨਾਲ ਸਾਲਨ ਨਹੀਂ ਹੈ, ਕੁਝ ਨਹੀਂ ਹੈ। ਹਾਂ, ਤੇ ਸਰਦਾਰ ਉਹਨੂੰ ਅਗਰ ਵੇਖ ਲਵਿਆ ਨਾ ਤਾਂ ਉਸੇ ਵਕਤ ਉੱਠ ਕੇ ਖੜਾ ਹੋ ਜਾਂਦਾ, ਅੱਛਾ, ਦੌੜ ਕੇ ਜਾਣਾ ਤੇ ਉਹਨੂੰ ਜਾ ਕੇ ਨਾ ਪੈਸੇ ਦੇਣੇ ਅੱਛਾ, ਕਿ ਇਹ ਲੈ ਤੇ ਮੇਰੇ ਸਾਹਮਣੇ ਬਹਿ ਕੇ ਰੁੱਖੀ ਰੋਟੀ ਨਾ ਖਾ। ਅੱਛਾ, ਗਰੀਬਤ ਅਮੀਰਤ ਉਸ ਰੱਬ ਦੇ ਵਾਸਤੇ, ਤੇ ਜਾ ਕੇ ਸਾਲਨ ਲੈ ਕੇ ਜੋ ਚੀਜ਼ ਚਾਹੀ, ਸ਼ੱਕਰ ਦੇ ਦੇਣੀ ਵਾਹ, ਦੁਕਾਨ ਤੋਂ, ਮਤਲਬ ਪੈਸੇ ਦੇ ਦੇਣੇ ਕਿ ਜਾਓ ਜਾ ਕੇ ਸਾਲਨ ਲੈ ਕੇ ਦੇਣੇ। ਕਿ ਇੰਨਾ ਇਹਨਾਂ ਦਾ ਪਿਆਰ, ਮਤਲਬ ਆਪਸ ਦੇ ਵਿੱਚ ਏਕਤਾ ਇਤਫਾਕ ਸੀ। ਇੰਨਾ ਇਤਫਾਕ ਸੀ। ਅੱਛਾ, ਜਿਹੜੇ ਤੁਸੀਂ ਪਿੰਡ ਦਾ ਨਾਮ ਦੱਸਿਆ ਜਾਂ ਬਲਵਾਲ ਦੇ ਵਿੱਚ ਜਿਸ ਤੁਸੀਂ ਦੱਸਿਆ ਕਾਫੀ ਸਿੱਖ ਆਪਸ ਦੇ ਵਿੱਚ ਰਹਿੰਦੇ ਸੀ, ਜੀ ਜੀ 1947 ਤੋਂ ਪਹਿਲੇ ਆਪਸ ਦੇ ਵਿੱਚ ਈਦਾਂ ਦੇ, ਹੁਣ ਜਿਸ ਤਰ੍ਹਾਂ ਕੱਲ੍ਹ ਈਦ ਹੈ, ਹਾਂਜੀ ਹਾਂਜੀ ਹਾਂਜੀ, ਤੇ ਆਪਸ ਦੇ ਵਿੱਚ ਈਦਾਂ ਉੱਪਰ ਜਾਂ ਵਿਸਾਖੀ ਉੱਪਰ ਆਪਸ ਦੇ ਵਿੱਚ ਆਂਦੇ ਜਾਂਦੇ ਸੀ? ਬਿਲਕੁਲ ਜੀ, ਉਹ ਇੱਕ ਹੋ ਕੇ ਫਿਰਨਾ। ਅੱਛਾ, ਹਾਂਜੀ ਹਾਂ ਹਾਂ, ਬਿਲਕੁਲ ਇੱਕ ਹੋ ਕੇ ਫਿਰਨਾ। ਇਹ ਨਹੀਂ ਸੀ ਹੁੰਦਾ ਕਿ ਬਈ ਆ ਨਾ, ਬੜੇ ਸਲੂਕ ਸਨ ਬੜੇ ਉਹਨਾਂ ਦੇ। ਇਹ ਤਾਂ ਯਾਨੀ ਕਿ ਇਹਨਾਂ ਦਾ ਸਾਨੂੰ ਇਹ ਵੀ ਸੰਭਾਲਿਆ ਨਾ, ਅੱਖਾਂ ਨਾਲ ਵੇਖਦੇ ਪਏ ਸਨ ਨਾ। ਅੱਛਾ, 10-12 ਸਾਲ ਦੇ ਬੱਚੇ ਨੂੰ ਇਹਨਾਂ ਦਾ ਪਤਾ ਹੁੰਦਾ ਹੈ ਨਾ। ਹਾਂ ਬਿਲਕੁਲ ਬਿਲਕੁਲ, ਹਾਂ, ਤੇ ਉਹ ਮਤਲਬ ਇਸ ਚੀਜ਼ ਦਾ ਇਸ ਤਰ੍ਹਾਂ ਖੱਟੇ ਮਤਲਬ ਫਿਰਦੇ ਸਨ। ਅੱਛਾ, ਵਿਸਾਖੀ ਦੇ ਵਿੱਚ ਉਹ ਅੱਛਾ, ਈਦਾਂ ਰਾਤਾਂ ਦੇ ਵਿੱਚ ਉਹ ਇੱਕ ਦੂਜੇ ਦੇ ਨਾਲ ਮਤਲਬ ਸਰਦਾਰ ਤੇ ਜ਼ਮੀਨ ਵੇ ਇੱਕ ਜਗ੍ਹਾ ਤੇ ਬਹਿ ਕੇ ਖਾਂਦੇ ਪੀਂਦੇ ਸਨ। ਅੱਛਾ, ਹਾਂਜੀ, ਕਿਆ ਆਪਸ ਦੇ ਵਿੱਚ ਕਦੀ ਕੋਈ 1947 ਤੋਂ ਪਹਿਲੇ ਕੋਈ ਵੈਰ, ਕੋਈ ਲੜਾਈ ਕੋਈ ਝਗੜਾ? ਕੋਈ ਕੋਈ ਕੁਛ ਵੀ ਨਾ, ਇਹਨਾਂ ਬਾਈਆਂ ਤਰ੍ਹਾਂ ਰਹਿੰਦੇ ਸਨ। ਅੱਛਾ, ਹਾਂ ਬਸ, ਯਾਨੀ ਕਿ ਹਿੰਦੁਸਤਾਨ ਪਾਕਿਸਤਾਨ ਵੀ ਬੜੇ ਸਲੂਕ ਦੇ ਨਾਲ ਬਣਿਆ ਹੈ, ਅੱਛਾ, ਕੋਈ ਲੜਾਈ ਹੋ ਕੇ ਤੇ ਨਹੀਂ ਬਣਿਆ, ਨਹੀਂ ਨਹੀਂ ਬਿਲਕੁਲ ਕਾਨੂੰਨੀ ਤੌਰ ਤੇ ਬਣਿਆ। ਹਾਲਾਂਕਿ ਵੇਖਿਆ ਜਾਵੇ ਤੇ ਮਤਲਬ ਬੜੀ ਹੈਰਾਨੀ ਦੀ ਗੱਲ ਹਾਂ। ਹੈ ਕਿ ਦੋਵਾਂ ਨੇ ਮਿਲ ਕੇ ਮਿਲ ਕੇ, ਜਾਂ ਤਿੰਨਾਂ ਨੇ ਮਿਲ ਕੇ ਜਾਂ ਹਾਂਜੀ। ਜਿੰਨੇ ਵੀ ਮਜ਼ਾਹਬ ਸੀ ਸਾਰਿਆਂ ਨੇ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਬਿਲਕੁਲ ਬਿਲਕੁਲ ਆਵਾਜ਼ ਉਠਾਈ ਹਾਂ, ਹੈ। ਆਵਾਜ਼ ਉਠਾਈ। ਲੇਕਿਨ ਬਾਅਦ ਹੀ ਸ਼ੈਤਾਨ ਜਿਹੜੇ ਸਨ, ਅੱਛਾ। ਇਹ ਸ਼ੈਤਾਨਾਂ ਨੇ ਖੂਨਰੇਜ਼ੀ ਕਰਾਈ ਹੈ। ਅੱਛਾ, ਕਿ ਉਹ ਮੁਸਲਮਾਨਾਂ ਨੂੰ ਆਖ ਦਿੱਤਾ ਜੀ ਤੁਹਾਡੇ ਉਹਦੇ ਮਾਰ ਰਹੇ ਨੇ, ਅੱਛਾ, ਉਦੋਂ ਸਰਦਾਰਾਂ ਨੂੰ ਆਖ ਦਿੱਤਾ ਜੀ ਤੁਹਾਡੇ ਉਹ ਮੁਸਲਮਾਨ ਜਿਹੜੇ ਨੇ ਉਹ ਮਾਰੀ ਜਾਂਦੇ ਨੇ, ਅੱਛਾ, ਤੁਹਾਡੇ ਸਰਦਾਰਾਂ ਦੀਆਂ ਔਰਤਾਂ ਨੂੰ ਮਾਰੀ ਜਾਂਦੇ ਨੇ, ਉਹਨਾਂ ਦੀਆਂ ਛਾਤੀਆਂ ਕੱਟੀ ਜਾਂਦੇ ਨੇ। ਅੱਛਾ, ਉਦੋਂ ਮੁਸਲਮਾਨਾਂ ਨੂੰ ਆਖ ਦਿੱਤਾ ਤੁਹਾਡੀਆਂ ਔਰਤਾਂ ਨੂੰ ਮਾਰ ਮਾਰ ਕੇ ਕੀਤੀ ਜਾਂਦੇ ਨੇ। ਫਿਰ ਉਹ ਲੋਕ ਜਿਹੜੇ ਨੇ ਅਕਸਰ ਆਪਣਾ ਮਜ਼ਹਬ ਵੀ ਖੂਨ ਵੀ ਫਿਰ ਅਕਸਰ ਜਜ਼ਬਾ ਖਾਂਦਾ ਹੈ। ਜ਼ਾਹਰ ਹੁੰਦਾ ਹੈ ਫਿਰ। ਹਾਂਜੀ, ਉਹ ਅੱਛਾ, ਫਿਰ 1947 ਦੇ ਵਿੱਚ ਹਾਂਜੀ। ਕੋਈ ਕਤਲੋ ਗਾਰਤ ਦੀ ਦਾਸਤਾਨ ਤੁਸੀਂ ਸੁਣੀ ਹੈ ਕਿ ਤੁਹਾਡੇ ਕਰੀਬ ਕੋਈ ਕਤਲੋ ਗਾਰਤ ਹੋਈ ਹੋਵੇ ਜਾਂ ਕਿਸੇ ਮੁਸਲਮਾਨ ਦੇ ਨਾਲ ਜ਼ਿਆਦਤੀ ਹੋਈ ਹੋਵੇ ਜਾਂ ਕਿਸੇ ਸਿੱਖ ਨਾਲ ਜ਼ਿਆਦਤੀ ਹੋਈ ਹੋਵੇ ਤੁਹਾਡੇ ਕਰੀਬ ਸਰਗੋਦਾ ਏਰੀਆ ਦੇ ਵਿੱਚ? ਸਾਡੇ ਸਰਗੋਡ ਏਰੀਏ ਦੇ ਵਿੱਚ ਉਹ ਜ਼ਿਆਦਾਤਰ ਮਤਲਬ ਖੱਤਰੀ ਰਹਿੰਦੇ ਸਨ, ਹਿੰਦੂ ਅੱਛਾ, ਜ਼ਿਆਦਾ ਖੱਤਰੀ ਰਹਿੰਦੇ ਸਨ। ਅੱਛਾ, ਤੇ ਸਾਡਾ ਇੱਕ ਬਨੋਈ ਨਹੀਂ ਲੱਗਦਾ, ਮੇਰੀ ਮਾਸੀ ਦਾ ਪੁੱਤਰ ਹੈ, ਅੱਛਾ, ਤੇ ਉਹ ਮਾਸੀ ਦੀ ਧੀ ਦੇ ਮਤਲਬ ਕਿ ਨਾ ਉਹ ਆਦਮੀ ਹੈ, ਹੁਣ ਉਹ ਫੌਤ ਹੋਇਆ। ਅੱਛਾ, ਤੇ ਉਸ ਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹਨੇ ਇੱਕ ਨੂੰ ਦੇ ਕੋਲੋਂ ਕੋਈ ਪੈਸੇ ਲੈ ਕੇ ਕੋਈ ਮਸ਼ੀਨ ਲੈ ਕੇ ਉਹਨੂੰ ਛੁਪਾ ਛੱਡਿਆ ਸੀ, ਅੱਛਾ, ਕਮਾਨ ਦੇ ਵਿੱਚ ਉਹਨੂੰ ਛੁਪਾ ਦਿੱਤਾ। ਅੱਛਾ, ਤੇ ਉਹ ਜਦੋਂ ਪਤਾ ਚੱਲਿਆ ਉਸ ਦੇ ਸਾਲੇ ਨੂੰ, ਸਾਡੇ ਮਾਸੀ ਦੇ ਪੁੱਤਰ ਨੂੰ, ਹਾਂਜੀ, ਉਸ ਆਖਿਆ ਵੀ ਹਾਂ ਉਦੋਂ ਤਾਂ ਇਸ ਤਰ੍ਹਾਂ ਸਮੇਂ ਕਤਲੋਗਾਰ ਇਤਨੀ ਹੋ ਰਹੀ ਹੈ ਕਿ ਸਾਡੇ ਮੁਸਲਮਾਨ ਜਿਹੜੇ ਉਹਨਾਂ ਦੀ ਤਬਾਹੀ ਲਾ ਰਹੇ ਨੇ, ਉਹ ਇਹ ਪੈਗਾਮ ਆ ਰਿਹਾ ਹੈ, ਅੱਛਾ। ਲੋਕ ਸਾਨੂੰ ਦੱਸਦੇ ਹਨ ਕਿ ਅੱਛਾ, ਤੂੰ ਉਹਨੂੰ ਛੁਪਾ ਛੱਡਿਆ। ਅੱਛਾ, ਉਹ ਆਪਣੇ ਬਨੋਈ ਨੂੰ ਡਾਂਗ ਮਾਰ ਕੇ ਤੇ ਉਸਦੀ ਲੱਤ ਤੋੜ ਛੱਡੀ। ਅੱਛਾ। ਜਿੱਥੇ ਛੁਪਾਇਆ ਮੈਨੂੰ ਕੱਢ ਕੇ ਦੇ। ਮਤਲਬ ਕਿ ਜਿਨ੍ਹਾਂ ਲੋਕਾਂ ਨੇ ਅਸਲ ਦੇ ਵਿੱਚ ਪਤਾ ਹੋਇਆ ਕੀ ਹੈ ਕਿ ਜਿਹੜੀ ਕਤਲੋ ਗਾਰਤ ਜਾਂ ਜਿਹੜੀ ਵਾਇਲੈਂਸ ਹੋਈ ਹੈ ਉਹ ਤਾਂ ਅਸੀਂ ਬਿਆਨ ਕਰ ਛੱਡੀ ਹੈ, ਹਾਂਜੀ। ਕਿਤਾਬਾਂ 'ਚ ਲਿਖ ਛੱਡੀ ਹੈ, ਹਾਂਜੀ। ਲੇਕਿਨ ਜਿਹੜੇ ਪਿਆਰ ਮੁਹੱਬਤ ਦੇ ਕਿੱਸੇ ਨੇ ਜਾਂ ਜਿਹੜੇ ਆਪਸ ਦੇ ਵਿੱਚ ਸਾਨੂੰ ਹਾਂ। ਮਿਲਾਉਂਦੇ ਨੇ, ਹਾਂ ਜੀ ਬਿਲਕੁਲ, ਉਹ ਗੱਲਾਂ ਕਿਸੇ ਨੇ ਨਹੀਂ ਕੀਤੀ। ਹਾਂ ਉਹ ਅੱਜ ਤੱਕ ਵੇਖੋ। ਹਾਂ, ਤੁਹਾਡੇ ਬਹਿਨੋਈ ਦਾ ਕੀ ਨਾਂ ਸੀ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ? ਲਾਲਾ ਲਾਲਾ ਪੂਰਾ ਨਾਂ ਕੀ ਸੀ? ਲਾਲ ਬਖਸ਼, ਲਾਲ ਬਖਸ਼। ਹਾਂ ਜੀ, ਔਰ ਉਹਨਾਂ ਦੇ ਵਾਲਿਦ ਸਾਹਿਬ ਦਾ? ਉਹਦੇ ਸਦੀਕ, ਸਦੀਕ ਬਖਸ਼, ਮੁਹੰਮਦ ਸਦੀਕ। ਜੀ ਆ। ਅੱਛਾ, ਮਤਲਬ ਕਿ ਕਿੰਨੀ ਵੱਡੀ ਗੱਲ ਹੈ ਹਾਂ ਕਿ ਉਹਨਾਂ ਨੇ ਇੱਕ ਹਿੰਦੂ ਵੀਰ ਦੀ, ਚਲੋ ਜੋ ਵੀ ਧਰਮ ਹੈ ਤੇ ਉਹ ਇਨਸਾਨ ਹਾਂ ਜੀ ਬਿਲਕੁਲ ਬਿਲਕੁਲ। ਹਾਂ। ਬਸ ਉਹ ਵੇਖੋ ਜੀ ਅੱਜ ਹੁਣ ਇਸ ਟਾਈਮ ਤੇ ਤੁਸੀਂ ਵੇਖ ਲਓ ਕਿ ਹੁਣ ਸਰਦਾਰ ਜਿਹੜੇ ਨੇ ਉਹ ਮਤਲਬ ਹੈ ਕਿ ਬਾਰਡਰ ਤੇ ਬੈਠੇ ਨੇ। ਹਾਂਜੀ ਹਾਂਜੀ ਬਿਲਕੁਲ, ਬਾਰਡਰ ਦੇ ਨਜ਼ਦੀਕ ਹੈ ਜੀ ਬਿਲਕੁਲ। ਤੇ ਇੱਕ ਦੂਜੇ ਦੇ ਨਾਲ ਮਤਲਬ ਇੱਕ ਉੱਥੇ ਬਹਿ ਕੇ ਗੱਲਾਂ ਬਾਤਾਂ ਸਾਰਾ ਮਤਲਬ ਇੱਕ ਕਰਦੇ ਨੇ। ਬਿਲਕੁਲ ਹੈ ਜੀ ਜੀ। ਲੇਕਿਨ ਉਹ ਮਸਲਾ ਇਸ ਚੀਜ਼ ਦਾ ਹੈ ਕਿ ਜਦੋਂ ਵਿੱਚ ਇੱਕ ਸ਼ੈਤਾਨ ਪੈਦਾ ਹੋ ਜਾਂਦਾ ਕਿ ਇਹ ਹਕੀਕਤ ਹੈ, ਅਗਰ ਉਹ ਇਹ ਸਰਦਾਰ ਜਿਹੜੇ ਨੇ ਸਰਦਾਰ ਅਗਰ ਵਿੱਚ ਕਦੀ ਨਾ ਹੋਣ ਨਾ
ਜਿਹੜੇ ਪਾਸੇ 'ਚ ਵੀ ਹੋਣ ਅੱਛਾ ਉਹ ਪਾਸਾ ਹੀ ਬਾਰਾ, ਸਿੱਧੀ ਗੱਲ ਜਿਹੜੇ ਪਾਸੇ ਵੀ ਸਰਦਾਰ ਹਨ ਉਹ ਪਾਸਾ ਬਾਰਾ। ਸਹੀ ਸਹੀ। ਹਾਂ। ਵੈਸੇ ਅੱਛਾ ਤੁਸੀਂ ਕੀ ਚਾਹੁੰਦੇ ਹੋ, ਮਤਲਬ ਕਿ ਦੇਖੋ ਤੁਸੀਂ ਉਹ ਵੇਲਾ ਵੀ ਵੇਖਿਆ ਜਦੋਂ ਆਪਸ ਦੇ ਵਿੱਚ ਸਾਰੇ ਪਿਆਰ ਮੁਹੱਬਤ, ਆਪਸ ਦੇ ਵਿੱਚ ਤੁਸੀਂ ਰੋਟੀ ਦੀ ਗੱਲ ਕੀਤੀ, ਬਚਾਉਣ ਦੀ ਗੱਲ ਕੀਤੀ। ਹਾਂਜੀ। ਅਮੂਮਨ ਅਸੀਂ ਜਦੋਂ ਕਿਸੇ ਬਜ਼ੁਰਗ ਕੋਲ ਕਹਾਣੀ ਸੁਣਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਮਾਰੇ ਗਏ ਸੀ, ਹਾਂਜੀ ਮਾਰੇ ਗਏ। ਲੇਕਿਨ ਬਹੁਤ ਘੱਟ ਇਹੋ ਜਿਹੇ ਬਜ਼ੁਰਗ ਸਾਨੂੰ ਕਿਸੇ ਸੁਣਾਉਂਦੇ ਕਿ ਨਹੀਂ ਬਚਾਏ ਗਏ ਸੀ। ਹਾਂਜੀ ਠੀਕ ਹੈ, ਤੇ ਜਿਸ ਤਰ੍ਹਾਂ ਤੁਸੀਂ ਕਹਾਣੀ ਸੁਣਾਈ, ਹਾਂਜੀ ਲੇਕਿਨ ਕਿਆ ਤੁਸੀਂ ਸਮਝਦੇ ਹੋ, ਤੁਸੀਂ ਉਹ ਵੇਲਾ ਵੇਖਿਆ ਜੋ 1947 ਤੋਂ ਪਹਿਲੇ ਆਪਸ 'ਚ ਏਕਤਾ ਇਤਫਾਕ ਸੀ, 47 ਵਿੱਚ ਫਿਰ ਇੱਕਦਮ ਕਤਲੋ ਗਾਰਤ ਬਣ ਗਈ, ਕਤਲੋ ਗਾਰਤ ਅਸੀਂ ਤੇ ਇੱਕ ਦੂਸਰੇ ਦੇ ਦੁਸ਼ਮਣ ਨਹੀਂ ਸਾਂ। ਨਾ ਬਿਲਕੁਲ ਨਹੀਂ। ਲੇਕਿਨ ਹੁਣ 72 ਸਾਲਾਂ ਤੋਂ ਅਕੇਲਾ ਪਾਗਲਪੁਣਾ ਹੈ ਸਾਡਾ, ਮਤਲਬ ਕੀ ਅਸੀਂ ਜੰਗਾਂ ਦੇ ਵਿੱਚ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਰਹੇ ਹਾਂ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਆਪਸ ਦੇ ਵਿੱਚ ਪਿਆਰ ਮੁਹੱਬਤ ਪਿਆਰ ਮੁਹੱਬਤ ਜਿਹੀ ਤੇ ਜੀ ਕੋਈ ਗੱਲ ਹੀ ਨਹੀਂ। ਹੁਣ ਵੇਖੋ ਨਾ ਦੋਵੇਂ ਤਾਕਤਾਂ ਜਿਹੜੀਆਂ ਆਈਟਮ ਨੇ, ਬਿਲਕੁਲ ਹੈ। ਤੇ ਇਸ ਤਰ੍ਹਾਂ ਸਮਝ ਵਿੱਚ ਜਿਹੜੇ ਨੇ ਵੀ ਥੋੜਾ ਕਦਮ ਜ਼ਿਆਦਾ ਝੁਠਾਇਆ ਤੇ ਦੋਵੇਂ ਮੁਲਕ ਤਬਾਹ। ਬਿਲਕੁਲ। ਤੇ ਇਸ ਦੇ ਵਿੱਚ اخلاق ਔਰ ਕੋਈ ਮਤਲਬ ਹੁਣ ਕਸ਼ਮੀਰ ਦਾ ਮਸਲਾ ਹੈ ਤੇ ਉਹ ਵੀ ਇਸ ਤਰ੍ਹਾਂ ਸਮਝ اخلاق ਨਾਲ ਕਾਨੂੰਨੀ ਤੌਰ ਤੇ, ਜਿਵੇਂ ਅੱਗੇ ਹਿੰਦੁਸਤਾਨ ਪਾਕਿਸਤਾਨ ਕਿਹੜਾ ਵੱਡਾ ਮਤਲਬ ਮਸਲਾ ਸੀ, ਬਿਲਕੁਲ ਬਿਲਕੁਲ ਉਹ ਹੱਲ ਹੋਇਆ ਬਿਲਕੁਲ ਹੋਏ। ਇਹ ਵੀ ਇਸੇ ਤਰ੍ਹਾਂ ਹੀ ਹੋ ਸਕਦਾ ਹੈ। ਬਿਲਕੁਲ ਹੋ ਸਕਦਾ ਹੈ, ਬਿਲਕੁਲ ਹੋ ਸਕਦਾ। ਤੇ ਇਸ ਤਰ੍ਹਾਂ ਹੁਣ ਸਰਦਾਰ ਜਿਹੜੇ ਨੇ ਉਹਨਾਂ ਦਾ ਸਾਡੇ ਹੁਣ ਮਤਲਬ ਹੈ ਕਿ ਜਿਹੜੇ ਕੋਈ ਫੌਜੀ ਜਾਂ ਹੋਰਾਂ ਪਰਾਂ ਮਤਲਬ ਸਾਨੂੰ ਕੋਈ ਗੱਲ ਮਤਲਬ ਦੱਸੇ ਕਰਦੇ ਨੇ ਜਾਂ ਜਿਹੜੇ ਕੋਈ ਸਿਆਣੇ ਪੜ੍ਹੇ ਲਿਖੇ ਬੰਦੇ ਨੇ, ਉਹ ਇਹ ਆਂਦੇ ਨੇ ਕਿ ਬਈ ਅਗਰ ਜਿਸ ਤਰ੍ਹਾਂ ਮੁਲਕ ਦੇ ਵਿੱਚ ਸਕੂਨ ਜਿੰਨਾ ਸਰਦਾਰ ਚਾਹੁੰਦੇ ਨੇ ਇਸ ਤਰ੍ਹਾਂ ਅਗਰ ਦੂਜੇ ਹਿੰਦੂ ਚਾਹਣ ਤੇ ਇਹ ਇੱਕ ਦਿਨ ਦੇ ਵੀ ਮਸਲਾ ਹੱਲ ਹੋ ਜਾਵੇ। ਬਿਲਕੁਲ ਬਿਲਕੁਲ, ਕਿਉਂਕਿ ਉਹ ਲੜਾਈ ਨਹੀਂ ਚਾਹੁੰਦੇ, ਉਹ ਝਗੜਾ ਨਹੀਂ ਚਾਹੁੰਦੇ, ਬਿਲਕੁਲ, ਲੇਕਿਨ ਉਹਨਾਂ ਦੀ ਮਜਬੂਰੀ ਹੈ ਮੁਲਕ ਵਿੱਚ। ਬਿਲਕੁਲ, ਨੇਸ਼ਨ ਦੀ ਵੀ ਇੱਕ ਮਤਲਬ ਹੁੰਦੀ ਹੈ ਨਾ। ਹਾਂਜੀ। ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਕਰਤਾਰਪੁਰ ਦਾ ਰਾਹ ਖੁੱਲਣ ਲੱਗਾ ਹੈ, ਹੁਣ ਮੈਨੂੰ ਪੂਰਾ ਭਰੋਸਾ ਹੈ ਕਿ ਅਕਤੂਬਰ ਨਵੰਬਰ ਤੱਕ ਜਿਹੜਾ ਹੈ ਉਹ ਰਾਹ ਖੁੱਲ ਜਾਏਗਾ। ਜੀ ਜੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਨਾ ਜੀ ਇਸ ਦੇ ਬਾਰੇ 'ਚ ਇਸ ਤਰ੍ਹਾਂ ਸਮਝੋ ਕਿ ਇਹ ਰਾਹ ਅਗਰ ਖੁੱਲ ਜਾਵੇ ਤੇ ਇਹਨਾਂ ਦੇ ਤਲੋਕਾਤ ਜਿਹੜੇ ਨੇ ਹੋਰ ਜ਼ਿਆਦਾ ਮਜ਼ੀਦ ਬਿਹਤਰ ਹੋ ਸਕਦੇ, ਬਿਹਤਰ ਹੋਣ। ਬਿਲਕੁਲ ਬਿਲਕੁਲ, ਬਹੁਤ ਵਧੀਆ। ਹਾਂਜੀ, ਤੇ ਜੇ ਦੇਖੋ ਨਾ ਜਦੋਂ ਤਲੋਕਾਤ ਬਿਹਤਰ ਹੋਣੇ ਆਪੇ ਮੁਲਕ 'ਚ ਵੀ ਸਕੂਨ ਹੋਣਾ। ਅੱਛਾ, ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਕਿਉਂਕਿ ਤੁਸੀਂ ਸਰਗੋਦਾ ਦੇ ਏਰੀਏ ਤੇ ਬਿਲੋਂਗ ਕਰਦੇ ਹੋ, ਉੱਥੇ ਦੇ ਵਾਸੀ ਹੋ। ਸਰਗੋਦਾ ਦੇ ਏਰੀਏ ਦੇ ਬਹੁਤ ਸਾਰੇ ਲੋਕ ਸਾਨੂੰ ਫੋਨ ਕਾਲ ਕਰਦੇ ਨੇ, ਸਾਨੂੰ ਮੈਸੇजेस ਕਰਦੇ ਨੇ ਪੰਜਾਬੀ ਲਹਿਰ ਦੀ ਟੀਮ ਨੂੰ ਕਿ ਅਸੀਂ ਆਪਣਾ ਜਾ ਕੇ ਦੇਸ਼ ਵੇਖਣਾ ਚਾਹੁੰਦੇ ਹਾਂ। ਠੀਕ ਹੈ, ਹਾਲਾਂਕਿ ਉਹ ਹੁਣ ਇੰਡੀਆ 'ਚ ਬੈਠੇ ਨੇ, ਲੇਕਿਨ ਇਹਦੇ ਬਾਵਜੂਦ ਉਹ ਆਪਣਾ ਦੇਸ਼, ਆਪਣਾ ਵਤਨ, ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਉਹ ਪੈਦਾ ਹੋਏ ਸਨ। ਪੈਦਾ ਹੋਏ ਸੀ, ਬਿਲਕੁਲ। ਸੋ ਹਾਂਜੀ, ਬੇਰੇ ਦੇ ਵਿੱਚ ਆਂਦੇ ਨੇ। ਅੱਛਾ, ਬੇਰੇ ਦੇ ਵਿੱਚ ਇੰਨੇ ਆਂਦੇ ਜਿਵੇਂ ਨਾਨਕਾਣੇ ਨਹੀਂ ਆਉਂਦੇ, ਜੀ ਜੀ, ਇਸੇ ਤਰ੍ਹਾਂ ਬੇਰੇ ਦੇ ਵਿੱਚ ਆਂਦੇ ਨੇ। ਬੇਰੇ ਦੇ ਵਿੱਚ ਆਪਣੀਆਂ ਇਮਾਰਤਾਂ ਮਤਲਬ ਕਿ ਆ ਕੇ ਦੇਖਦੇ ਨੇ, ਬੜੇ ਆ ਕੇ ਖੁਸ਼ ਹੁੰਦੇ ਨੇ। ਯਾਨੀ ਕਿ ਉਹ ਜਿਹੜੇ ਤੁਹਾਡੇ ਮਕਾਨ ਬਣੇ ਹੋਏ ਸਨ ਨਾ ਸਰਦਾਰਾਂ ਦੇ, ਜੀ ਜੀ, ਉਹ ਅਜੇ ਤੱਕ ਬਿਲਕੁਲ ਮੌਜੂਦ ਖੜੇ ਨੇ। ਅੱਛਾ, ਹਾਂ, ਬਟ ਉਹਨਾਂ ਦੀ ਗਵਰਨਮੈਂਟ ਬਕਾਇਦਾ ਮੁਰੰਮਤ ਕਰਾ ਛੱਡੀ ਹੈ। ਅੱਛਾ, ਹਾਂਜੀ, ਜਾਂਦੇ ਨੇ, ਜਾ ਕੇ ਵੇਖਦੇ ਨੇ। ਬੇਰਾ ਇੱਕ ਬਹੁਤ ਵੱਡਾ ਮਰਕਜ਼ ਸੀ। ਜੀ ਬਿਲਕੁਲ। ਯਾ ਤੇ ਉੱਥੇ ਇਸ ਤਰ੍ਹਾਂ ਸਮਝ ਕੇ ਜਿੰਨੇ ਮਤਲਬ ਗਿਰਜੇ ਵਗੈਰਾ ਉਹਨਾਂ ਦੀ ਬੜੀ ਹਿਫਾਜ਼ਤ ਦੇ ਨਾਲ ਆਏ ਨੇ, ਜਿਸ ਤਰ੍ਹਾਂ ਮਤਲਬ ਲਾਹੌਰ ਦੇ ਵਿੱਚ ਆਏ। ਬਿਲਕੁਲ ਇਸੇ ਤਰ੍ਹਾਂ। ਲੋ ਜੀ, ਵੇਖੋ ਜੀ, ਇਬਾਦਤਗਾਹ ਜਿਹੜਾ ਹੈ ਉਹ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਦਾ ਸਾਂਝਾ। ਹਾਂ, ਬਿਲਕੁਲ ਬਿਲਕੁਲ। ਬਸ ਤੁਹਾਡੇ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਲੋ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਅੱਜ ਅਸੀਂ ਸਾਡੇ ਮਹਿਮਾਨ USA ਤੋਂ ਆਏ ਸੀ ਸੁਰਜੀਤ ਸਿੰਘ ਹੋਠੀ ਸਾਹਿਬ, ਔਰ ਉਹਨਾਂ ਨੂੰ ਲੈ ਕੇ ਅਸੀਂ ਮਰੀ ਦੇ ਵਿੱਚ ਘੁੰਮ ਰਹੇ ਸਾਂ ਤੇ ਸਾਨੂੰ ਬਜ਼ੁਰਗ ਮਿਲੇ, ਔਰ ਜਦੋਂ ਉਹਨਾਂ ਨੇ ਸਾਡੀ ਪਗੜੀ ਵੇਖੀ ਤੇ ਸਾਨੂੰ ਉਹਨਾਂ ਨੇ ਰੋਕਿਆ, ਗੱਲਬਾਤ ਕੀਤੀ। ਔਰ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਮੈਨੂੰ ਇਹੋ ਜਿਹਾ ਮਹਿਸੂਸ ਹੋਇਆ ਕਿ ਕਿਉਂ ਨਾ ਇਹ ਗੱਲਬਾਤ ਹੈ, ਪਿਆਰ ਮੁਹੱਬਤ ਦੀ ਗੱਲਬਾਤ ਸਾਡੇ ਵੇਖਣ ਵਾਲੇ ਸਰੋਤਿਆਂ ਤੱਕ ਵੀ ਪਹੁੰਚਾਈ ਜਾਵੇ। ਅਗਰ ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਅੱਜ ਤੱਕ ਤਕਰੀਬਨ ਅਸੀਂ ਪੰਜਾਬੀ ਲਹਿਰ ਦੇ 500 ਐਪੀਸੋਡ ਜਿਹੜੇ ਨੇ ਉਹ ਪੂਰੇ ਹੋਣ ਵਾਲੇ ਨੇ, ਲੇਕਿਨ ਅੱਜ ਤੱਕ ਕਿਸੇ ਵੀ ਬਜ਼ੁਰਗ ਨੇ ਨਫ਼ਰਤ ਦੀ ਗੱਲ ਨਹੀਂ ਕੀਤੀ। ਇਹੋ ਜਿਹੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰ ਚੁੱਕੇ ਹਾਂ ਜਿਨ੍ਹਾਂ ਦਾ ਪੂਰਾ ਪਰਿਵਾਰ ਮਿਟ ਚੁੱਕਾ ਹੈ, ਲੇਕਿਨ ਇਹਦੇ ਬਾਵਜੂਦ ਉਹ ਪਿਆਰ ਮੁਹੱਬਤ ਅਮਨ ਦੀ ਗੱਲ ਕਰਦੇ ਨੇ। ਲੇਕਿਨ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਕੁਛ ਲੋਕ, ਕੁਛ ਸਾਡੇ ਵੀਰ TV ਦੇ ਉੱਪਰ ਐਂਕਰ ਬਣ ਕੇ ਨਫ਼ਰਤਾਂ ਦੀ ਗੱਲ ਕਰਦੇ ਨੇ। ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ 1947 ਦੇ ਵਿੱਚ ਕਿੰਨੀ ਕੁ ਕਤਲੋ ਗਾਰਤ ਹੋਈ ਸੀ, ਕਿੰਨੇ ਕੁ ਪਰਿਵਾਰ ਵਿਛੜ ਗਏ ਸੀ। ਔਰ ਉਹੀ ਗਵਾਹ, ਉਹੀ ਆਈ ਵਿਟਨੈਸ ਜਿਹੜੇ ਆਪਣੀ ਅੱਖਾਂ ਨਾਲ ਸਾਰਾ ਕੁਝ ਵੇਖੇ, ਉਹਨਾਂ ਲੋਕਾਂ ਨੂੰ ਤੁਹਾਡੇ ਰੂਬਰੂ ਲਿਆਉਣ ਦਾ ਮਕਸਦ ਹੀ ਸਾਡਾ ਇਹ ਹੁੰਦਾ ਹੈ ਕਿ ਪਿਆਰ ਮੁਹੱਬਤ ਅਮਨ ਨੂੰ ਪ੍ਰਮੋਟ ਕੀਤਾ ਜਾਵੇ, ਨਾ ਕਿ ਨਫ਼ਰਤ ਨੂੰ ਪ੍ਰਮੋਟ ਕੀਤਾ ਜਾਵੇ।
ਬਜ਼ੁਰਗ ਤੁਹਾਡੇ ਸਾਹਮਣੇ ਨੇ, ਇਹਨਾਂ ਦੀ ਗੱਲਬਾਤ ਤੁਹਾਡੇ ਸਾਹਮਣੇ ਹੈ। ਸੋ ਇਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਰੂਬਰੂ ਲਿਆਂਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਭੁਪਿੰਦਰ ਸਿੰਘ ਲਵਲੀ ਨੂੰ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰਾਖਾ ਜੀ।